1947 ਤੋਂ ਲੈ ਕੇ ਅੱਜ ਤੱਕ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ 15 ਅਗਸਤ ਵਾਲੇ ਦਿਨ ਜਾਂ 26 ਜਨਵਰੀ ਵਾਲੇ ਦਿਨ ਕੋਈ ਨਾ ਕੋਈ ਜਿਹੜੀ ਸਿੱਖ ਕੌਮ ਹੈ ਉਹਨਾਂ ਨੂੰ ਇਹੋ ਜਿਹਾ ਜਿਹੜਾ ਸਿੱਖ ਮਾਰੂ ਤੋਹਫਾ ਉਹ ਜ਼ਰੂਰ ਦਿੱਤਾ ਵਾ ਕਿ ਜਿਹੜੇ ਸਿੱਖ ਨੇ ਜਿਹੜੇ ਆਪਣੇ ਹੱਕ ਨੇ ਹੱਕਾਂ ਤੋਂ ਉਹ ਵਾਂਝੇ ਰਹਿਣ। ਆਹ ਦੇਖੋ ਇਹੋ ਜਿਹੇ ਜਿਹੜੇ ਗੋਲੇ ਨੇ ਇਹ ਸੱਟੇ ਗਏ ਨੇ। ਮੇਰੇ ਆਪ ਜਿਹੜਾ ਅੱਖ ਦੇ ਕੋਲੇ ਵੱਜ ਕੇ ਥੱਲੇ ਗਿਰਿਆ, ਮੇਰੇ ਨਾਲ ਦੇ ਜਿਹੜੇ ਹੋਰ ਸਾਥੀ ਸਿੰਘ ਸੀਗੇ ਉਹ ਜ਼ਖਮੀ ਹੋਏ ਨੇ। ਤੇ ਇਹ ਕੀ ਇੱਥੇ ਮਤਲਬ ਪਾਕਿਸਤਾਨ ਦਾ ਬਾਰਡਰ ਹੈ? ਇਹ ਡਰੋਨ ਉੱਥੇ ਵਰਤਿਆ ਗਿਆ ਜਦੋਂ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਚੱਲ ਰਹੀ ਸੀ। ਕੀ ਇਹ ਉੱਥੇ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਪੰਜਾਬ ਨੂੰ? ਫਿਰ ਜਿਹੜੀ ਸਾਡੇ ਉੱਥੇ ਪੰਡਾਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਿਤ ਹੈ, ਉਹ ਪੰਡਾਲ ਦੇ ਉੱਤੇ ਵੀ ਸੱਟੇ ਗਏ ਨੇ। ਜਦੋਂ ਤੱਕ ਰਿਹਾ ਨਹੀਂ ਹੁੰਦੇ ਬੰਦੀ ਸਿੰਘ ਉਦੋਂ ਤੱਕ ਜਿਹੜਾ ਸੰਗਤ ਦਾ ਸੰਘਰਸ਼ ਹੈ, ਜਥੇਬੰਦੀਆਂ ਦਾ ਸੰਘਰਸ਼ ਹੈ, ਉਹ ਇਸੇ ਤਰੀਕੇ ਨਾਲ ਜਾਰੀ ਰਹੇਗਾ। ਸਰਕਾਰ ਭਾਵੇਂ ਗੋਲੇ ਸੱਟ ਲਵੇ, ਗੋਲੀਆਂ ਚਲਾ ਲਵੇ, ਟੈਂਕ ਚਲਾ ਲਵੇ। ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਅਥਰੂ ਗੈਸ ਦੇ ਜਿਹੜੇ ਗੋਲਿਆਂ ਦੀ ਵਰਖਾ ਕੀਤੀ ਗਈ ਹੈ ਤਾਂ ਇਸੇ ਨੂੰ ਲੈ ਕੇ ਜਿਹੜੇ ਪ੍ਰਦਰਸ਼ਨਕਾਰੀ ਨੇ ਵੱਡੀ ਤਾਦਾਦ ਦੇ ਵਿੱਚ ਪ੍ਰਭਾਵਿਤ ਹੁੰਦੇ ਨਜ਼ਰ ਆਏ ਆ। ਜਸਵਿੰਦਰ ਸਿੰਘ ਰਾਜਪੁਰਾ ਸਾਡੇ ਨਾਲ ਗੱਲਬਾਤ ਕਰਦੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਇਹ ਹੈ, 15 ਅਗਸਤ ਆਜ਼ਾਦੀ ਵਾਲਾ ਦਿਨ ਇੱਕ ਪਾਸੇ ਮਨਾਇਆ ਜਾ ਰਿਹਾ ਤਾਂ ਇੱਕ ਪਾਸੇ ਪ੍ਰਦਰਸ਼ਨਕਾਰੀ ਜਿਹੜੇ ਇੱਕ ਪੀਸਫੁਲੀ ਵੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਆ, ਆਪਦੇ ਹੱਕਾਂ ਦੀ ਡਿਮਾਂਡ ਕਰ ਰਹੇ ਆ, ਉਹਨਾਂ ਦੇ ਉੱਪਰ ਇਦਾਂ ਜਿਹੜੇ ਅਥਰੂ ਗੈਸ ਦੇ ਗੋਲੇ ਬਰਸਾਏ ਜਾਣੇ। ਦੇਖੋ ਜੀ, 1947 ਤੋਂ ਲੈ ਕੇ ਅੱਜ ਤੱਕ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ 15 ਅਗਸਤ ਵਾਲੇ ਦਿਨ ਜਾਂ 26 ਜਨਵਰੀ ਵਾਲੇ ਦਿਨ ਕੋਈ ਨਾ ਕੋਈ ਜਿਹੜੀ ਸਿੱਖ ਕੌਮ ਹੈ ਉਹਨਾਂ ਨੂੰ ਇਹੋ ਜਿਹਾ ਜਿਹੜਾ ਸਿੱਖ ਮਾਰੂ ਤੋਹਫਾ ਉਹ ਜ਼ਰੂਰ ਦਿੱਤਾ ਵਾ ਕਿ ਜਿਹੜੇ ਸਿੱਖ ਨੇ ਜਿਹੜੇ ਆਪਣੇ ਹੱਕ ਨੇ ਹੱਕਾਂ ਤੋਂ ਉਹ ਵਾਂਝੇ ਰਹਿਣ, ਉਹਨਾਂ ਨੂੰ ਆਪਣੇ ਹੱਕ ਨਾ ਮਿਲੇ। ਅੱਜ ਕੀ ਗੱਲ ਕਰ ਰਹੇ ਹਾਂ ਅਸੀਂ ਇਹੀ ਗੱਲ ਕਰ ਰਹੇ ਹਾਂ ਕਿ ਜਿਹੜੇ 30 ਸਾਲਾਂ ਤੋਂ 32 ਸਾਲਾਂ ਤੋਂ 33 ਸਾਲਾਂ ਤੋਂ ਸਿੰਘ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਪੀਸਫੁਲੀ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਉਸੇ ਪ੍ਰਦਰਸ਼ਨ ਦੇ ਦੌਰਾਨ ਇਸ ਤਰੀਕੇ ਨਾਲ ਸਾਡੇ ਤੇ ਗੋਲੇ ਸੱਟੇ ਜਾ ਰਹੇ ਨੇ ਜਿਵੇਂ ਯੂਕਰੇਨ ਤੇ ਰਸ਼ੀਆ ਦੀ ਜੰਗ 'ਚ ਸੱਟੇ ਗਏ ਸੀ। ਰਾਜਪੁਰਾ ਸਾਹਿਬ, ਇੱਕ ਤਸਵੀਰ ਉਹ ਮੈਂ ਸਾਂਝੀ ਕਰ ਦਿੰਦਾ ਵੀ ਇਹ ਦੇਖੋ ਵੀ ਗੋਲੇ ਬਰਸਾਏ ਜਾ ਰਹੇ, ਇੱਕ ਪਾਸੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਜੇ ਇਦਾਂ ਗੋਲੇ ਬਰਸਾਏ ਜਾਂਦੇ ਵੱਡੀ ਤਾਦਾਦ ਦੇ ਵਿੱਚ ਵਹੀਕਲ ਖੜੇ, ਕੋਈ ਨੁਕਸਾਨ ਤਾਂ ਨਹੀਂ ਪਹੁੰਚੂ ਉਹਨਾਂ ਨੂੰ? ਦੇਖੋ, ਵਹੀਕਲਾਂ ਨੂੰ ਵੀ ਨੁਕਸਾਨ ਪਹੁੰਚਦਾ ਪਿਆ। ਸ਼ੈੱਡ ਹੈ ਜਿਹੜਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਿਤ ਹੈ ਉੱਥੇ ਵੀ ਮਤਲਬ ਨੁਕਸਾਨ ਪਹੁੰਚਦਾ ਪਿਆ। ਹਰ ਪਾਸੇ ਜਿਹੜਾ ਨੁਕਸਾਨ ਹੈ ਉਹਨਾਂ ਵੱਲੋਂ ਕੀਤਾ ਜਾ ਰਿਹਾ। ਇਸ ਤਰੀਕੇ ਨਾਲ ਹਮਲਾ ਹੋ ਰਿਹਾ ਕਿ ਅੱਜ ਇਹਨਾਂ ਤੋਂ ਮੋਰਚਾ ਹੈ ਉਹੀ ਖਾਲੀ ਕਰਾ ਲਿਆ ਜਾਵੇਗਾ। ਪਰ ਜਿਹੜੀ ਸੰਗਤ ਹੈ ਇਹ ਉਦੋਂ ਤੱਕ ਡਟੀ ਰਹੂਗੀ ਜਦੋਂ ਤੱਕ ਸਾਡੇ ਬੰਦੀ ਸਿੰਘ ਹੈ ਉਹ ਰਿਹਾ ਨਹੀਂ ਹੁੰਦੇ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹਵਾਰਾ ਸਾਹਿਬ ਦੀ ਪਰੋਲ ਦੀ ਗੱਲ ਚੱਲੀ ਹੈ, ਇੰਨਾ ਕੁਝ ਹੋਣ ਦੇ ਬਾਵਜੂਦ ਪਰੋਲ ਦਾ ਰਾਹ ਨਿਕਲ ਜੂਗੇ ਨਹੀਂ ਅਜੇ ਤੱਕ? ਦੇਖੋ ਜੀ, ਸਿੱਖਾਂ ਨੇ ਜਿਹੜੀ ਵੀ ਚੀਜ਼ ਅੱਜ ਤੱਕ ਚਾਹੀ ਹੈ ਉਹ ਹੋਈ ਹੈ। ਸੋ ਸੰਗਤ ਅੱਜ ਇਸ ਗੱਲ ਲਈ ਖੁਸ਼ੀ ਦੀ ਗੱਲ ਹੈ ਕਿ ਬਜਦ ਹੈ ਬੰਦੀ ਸਿੰਘ ਰਿਹਾ ਕਰਾਉਣ ਦੇ ਲਈ। ਜਦੋਂ ਤੱਕ ਰਿਹਾ ਨਹੀਂ ਹੁੰਦੇ ਬੰਦੀ ਸਿੰਘ ਉਦੋਂ ਤੱਕ ਜਿਹੜਾ ਸੰਗਤ ਦਾ ਸੰਘਰਸ਼ ਹੈ, ਜਥੇਬੰਦੀਆਂ ਦਾ ਸੰਘਰਸ਼ ਹੈ, ਉਹ ਇਸੇ ਤਰੀਕੇ ਨਾਲ ਜਾਰੀ ਰਹੇਗਾ। ਸਰਕਾਰ ਭਾਵੇਂ ਗੋਲੇ ਸੱਟ ਲਵੇ, ਗੋਲੀਆਂ ਚਲਾ ਲਵੇ, ਟੈਂਕ ਚਲਾ ਲਵੇ, ਪਰ ਸਾਡੇ ਵੱਲੋਂ ਜਿਹੜੀ ਮੰਗ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਲਗਾਤਾਰ ਕੀਤੀ ਜਾਵੇਗੀ ਜਦੋਂ ਤੱਕ ਸਾਡੇ ਸਿੰਘ ਬਾਹਰ ਨਹੀਂ ਆ ਜਾਂਦੇ। ਜਿਵੇਂ ਆਪਾਂ ਗੱਲ ਕਰੀਏ ਕਿ ਜਦੋਂ 15 ਅਗਸਤ ਦੀ ਅੱਜ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਕਹਿਣ ਲੱਗ ਪਿਆ ਸੀ ਵੀ ਨਹੀਂ, ਹਵਾਰਾ ਸਾਹਿਬ ਦੀ ਪਰੋਲ ਹੈ, ਬਸ 1-2 ਦਿਨ ਤੱਕ ਹੋ ਜੂਗੀ, ਹਵਾਰਾ ਸਾਹਿਬ ਆਪਦੇ ਮਾਤਾ ਜੀ ਦੇ ਕੋਲ ਆ ਜਾਣਗੇ। ਕੀ ਲੱਗਦਾ ਕਿ ਉਸ ਚੀਜ਼ ਨੂੰ ਸੱਚਮੁੱਚ ਪ੍ਰਸ਼ਾਸਨ ਸਿੰਸੀਅਰ ਹੋ ਕੇ ਕਹਿ ਰਿਹਾ ਸੀ ਜਾਂ ਫਿਰ ਉਹ ਵੀ ਲੋਕ ਲਵਾਊ ਇਦਾਂ ਦੇ ਵਾਅਦੇ ਦਾਅਵੇ ਸੀ? ਦੇਖੋ ਜੀ, ਪ੍ਰਸ਼ਾਸਨ ਦੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੀ ਪਲੈਨਿੰਗਾਂ ਰਹੀਆਂ ਨੇ ਕਿ ਇਹਨਾਂ ਨੂੰ ਇਹ ਲਾਲਚ ਲਲਸਾਇਆ ਜਾਵੇ, ਦੱਸਿਆ ਜਾਵੇ, ਗੁੰਮਰਾਹ ਕੀਤਾ ਜਾਵੇ ਕਿ ਅਸੀਂ ਤੁਹਾਡੇ ਸਿੰਘ 4 ਦਿਨਾਂ ਨੂੰ ਛੱਡ ਦੇਣੇ, 2 ਦਿਨਾਂ ਨੂੰ ਛੱਡ ਦੇਣੇ ਨੇ। ਪਰ ਇਹ ਇਸ ਕਰਕੇ ਕੀਤਾ ਜਾਂਦਾ ਵੀ ਸੰਗਤ ਇਕੱਠੀ ਨਾ ਕਰਨ ਜਾਂ ਸੰਗਤ ਇਕੱਠੀ ਨਾ ਹੋਵੇ। ਪਰ ਇਸ ਬਾਰੇ ਅਸੀਂ ਸਾਰੇ ਜਿਹੜੇ ਸਿੰਘ ਹੈ, ਸੰਗਤ ਹੈ, ਜਾਗਰੂਕ ਹੋ ਗਈ ਸੀ ਵੀ ਪ੍ਰਸ਼ਾਸਨ ਨੇ ਪਹਿਲਾਂ ਬੜੇ ਲਾਰੇ ਲਾ ਲਏ ਨੇ। ਸਾਨੂੰ ਹਰ ਤਰ੍ਹਾਂ ਦੇ ਲਾਰੇ ਅਸੀਂ ਇਹਨਾਂ 'ਚ ਅਜਮਾ ਕੇ ਦੇਖ ਲਏ ਨੇ, ਚੈੱਕ ਕਰਕੇ ਦੇਖ ਲਏ ਨੇ, ਪਰ ਉਹ ਜਿਹੜੇ ਲਾਰੇ ਨੇ ਉਹ ਹੁਣ ਉਜਾਗਰ ਹੋ ਗਏ ਨੇ। ਜਦੋਂ ਤੱਕ ਸਾਡੇ ਬੰਦੇ ਬਾਹਰ ਨਹੀਂ ਆਉਂਦੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਿੰਘ ਹੈ ਉਹ ਟਸ ਤੇ ਮਸ ਨਹੀਂ ਹੋਊਗਾ। ਆਉਣ ਵਾਲੇ ਦਿਨਾਂ 'ਚ ਉਮੀਦ ਕੀਤੀ ਜਾਵੇ ਕਿ ਜਿਹੜੇ ਮੁੱਖ ਤੌਰ ਤੇ ਸੰਜੀਦਾ ਮਸਲੇ ਹੱਲ ਹੋਊ ਇਹਨਾਂ ਦੇ ਵਿੱਚੋਂ ਕੋਈ? ਦੇਖੋ ਜੀ, ਜਿਸ ਤਰੀਕੇ ਨਾਲ ਸੰਗਤ ਦੇ ਵਿੱਚ ਜੋਸ਼ ਹੈ, ਨੌਜਵਾਨਾਂ ਦੇ ਵਿੱਚ ਜੋਸ਼ ਹੈ, ਤੇ ਆਹ ਦੇਖੋ ਇਹੋ ਜਿਹੇ ਜਿਹੜੇ ਗੋਲੇ ਨੇ ਇਹ ਸੱਟੇ ਗਏ ਨੇ। ਮੇਰੇ ਆਪ ਜਿਹੜਾ ਅੱਖ ਦੇ ਕੋਲੇ ਵੱਜ ਕੇ ਥੱਲੇ ਗਿਰਿਆ, ਮੇਰੇ ਨਾਲ ਦੇ ਜਿਹੜੇ ਹੋਰ ਸਾਥੀ ਸਿੰਘ ਸੀਗੇ ਉਹ ਜ਼ਖਮੀ ਹੋਏ ਨੇ। ਤੇ ਇਹ ਕੀ ਇੱਥੇ ਮਤਲਬ ਪਾਕਿਸਤਾਨ ਦਾ ਬਾਰਡਰ ਹੈ ਜਾਂ ਇੱਥੇ ਕਿਸੇ ਦੂਸਰੇ ਮੁਲਕ ਦੇ ਜਿਹੜੇ ਲੋਕ ਨੇ ਉਹ ਰਹਿ ਰਹੇ ਨੇ? ਜੇ ਦੂਜਾ ਮੁਲਕ ਸਾਨੂੰ ਮੰਨਦੇ ਹੋ ਫਿਰ ਐਲਾਨ ਕਰੋ
ਫਿਰ ਇਸ ਤਰੀਕੇ ਦੀ ਜਿਹੜੀ ਕਾਰਵਾਈ, ਇਸ ਤਰੀਕੇ ਨਾਲ ਡਰੋਨ ਹੈ, ਇਹ ਡਰੋਨ ਉੱਥੇ ਵਰਤਿਆ ਗਿਆ ਜਦੋਂ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਚੱਲ ਰਹੀ ਸੀ। ਕੀ ਇਹ ਉੱਥੇ ਜੰਗ ਦਾ ਮੈਦਾਨ ਬਣਾਇਆ ਜਾ ਰਿਹਾ ਪੰਜਾਬ ਨੂੰ? ਫਿਰ ਜਿਹੜੀ ਸਾਡੇ ਉੱਥੇ ਪੰਡਾਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਿਤ ਹੈ, ਉਹ ਪੰਡਾਲ ਦੇ ਉੱਤੇ ਵੀ ਸੱਟੇ ਗਏ ਨੇ। ਸੋ ਇਹ ਸੰਗਤਾਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਇਸ ਚੈਨਲ ਵਾਲਿਆਂ ਦਾ, ਵੀਰਾਂ ਦਾ ਸਾਥ ਦਿਓ ਜਿਹੜੇ ਸੱਚ ਨੂੰ ਦਿਖਾਉਣ ਦੀ ਹਿੰਮਤ ਕਰ ਰਹੇ ਨੇ। ਬਹੁਤੇ ਮੀਡੀਆ ਵਾਲੇ ਤਾਂ ਗੋਲੇ ਚੱਲਣ ਸਾਰ ਉਹਨਾਂ ਨੇ ਪ੍ਰੋਗਰਾਮ ਹੀ ਬੰਦ ਕਰਤੇ। ਸੋ ਮੈਂ ਬਹੁਤ ਧੰਨਵਾਦੀ ਹਾਂ ਆਪ ਜੀ ਦਾ ਕਿ ਆਪ ਇੱਥੇ ਸੰਗਤਾਂ ਦੇ ਹੋਏ ਜ਼ੁਲਮ ਨੂੰ ਉਜਾਗਰ ਕਰ ਰਹੇ ਹੋ, ਲੋਕਾਂ ਦੇ ਅੱਗੇ ਪੇਸ਼ ਕਰ ਰਹੇ ਹੋ ਕਿ ਪੀਸਫੁਲੀ ਸੰਗਤ ਦੇ ਉੱਤੇ ਕਿਸ ਤਰੀਕੇ ਨਾਲ ਸਰਕਾਰ ਹੈ ਉਹ ਜ਼ੁਲਮ ਕਿਸੇ ਹੋਰ ਤਰੀਕੇ ਦਾ ਵੀ ਕਰ ਸਕਦੀ ਹੈ। ਰਾਏਪੁਰਾ ਸਾਹਿਬ, ਇਹ ਜਿਹੜਾ ਅਥਰੂ ਗੈਸ ਦਾ ਗੋਲਾ ਆ, ਇਹ ਤੇ ਫਿਰ ਸਾਹ ਵਾਲਾ ਜਿਹੜਾ ਕੋਈ ਮਰੀਜ਼ ਆ ਉਹਨੂੰ ਤਾਂ ਬਹੁਤ ਵੱਡੀ ਸਮੱਸਿਆ ਕਰਦਾ। ਦੇਖੋ ਜੀ, ਅਸੀਂ ਚੰਗੇ ਭਲੇ ਆ, ਭੱਜਦੇ ਆ 5 ਕਿਲੋਮੀਟਰ 3 ਕਿਲੋਮੀਟਰ ਰੋਜ਼, ਸਾਡੇ ਸਾਹ ਰੁਕੇ ਨੇ। ਤੇ ਜਿਹੜਾ ਮਰੀਜ਼ ਬੰਦਾ ਵਾ, ਜਿਹੜਾ ਕੋਈ ਬਿਮਾਰ ਬੰਦਾ ਵਾ, ਉਹ ਬੰਦਾ ਜਿਹੜਾ ਉਹ ਕਿੱਥੇ ਇੱਥੇ ਸਰਵਾਈਵ ਕਰ ਸਕਦਾ? ਸਾਡੇ ਜਿਹੜੇ ਬਜ਼ੁਰਗ ਕੁਝ ਆਗੂ ਸੀਗੇ, ਉਹਨਾਂ ਨੂੰ ਅਸੀਂ ਬੜਾ ਔਖਾ ਆਕਸੀਜਨ ਦੇ ਕੇ, ਪਾਣੀ ਪਿਆ ਕੇ ਉਹਨਾਂ ਨੂੰ ਕੰਟਰੋਲ ਕੀਤਾ। ਕਈਆਂ ਦੇ ਤਾਂ ਮਤਲਬ ਬੀਪੀ ਹੈ ਉਹ ਇੱਕਦਮ ਘਟ ਗਿਆ ਸੀਗਾ। ਇਹੋ ਜਿਹੀ ਸਮੱਸਿਆਵਾਂ ਬਜ਼ੁਰਗਾਂ ਨੂੰ ਆਈਆਂ ਨੇ। ਸੋ ਇਹ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਇਹ ਖੜੀ ਕੀਤੀਆਂ ਗਈਆਂ ਕਿ ਮੋਰਚਾ ਇੱਥੋਂ ਜਿਹੜੇ ਸਿੰਘ ਹੈ, ਸੰਗਤ ਹੈ, ਉਹ ਮੈਦਾਨ ਛੱਡ ਕੇ ਹੀ ਭੱਜ ਜਾਵੇ। ਬਿਲਕੁਲ, ਇਹ ਜਿਹੜੇ ਅਥਰੂ ਗੈਸ ਹੈ ਇਹਨਾਂ ਦੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਬਰਸਾਤ ਕੀਤੀ ਜਾ ਰਹੀ ਹੈ ਤਾਂ ਵੱਡੀ ਤਾਦਾਦ ਦੇ ਵਿੱਚ ਬਜ਼ੁਰਗ, ਛੋਟੇ ਮੱਚੇ, ਮਾਤਾਵਾਂ ਪ੍ਰਭਾਵਿਤ ਹੁੰਦੀਆਂ ਨਜ਼ਰ ਆਈਆਂ ਨੇ। ਕਿਉਂਕਿ ਜਦੋਂ ਇਹ ਅਥਰੂ ਗੈਸ ਦੇ ਗੋਲੇ ਬਰਸਾਏ ਜਾਂਦੇ ਆ ਤਾਂ ਉਸ ਵਕਤ ਸੰਗਤ ਬਿਲਕੁਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੀ ਤੇ ਉਦੋਂ ਜਿਹੜੇ ਇਹ ਅਥਰੂ ਗੈਸ ਹੈ ਇਹਨਾਂ ਦੀ ਵਰਖਾ ਕਰ ਦਿੱਤੀ ਜਾਂਦੀ ਹੈ। ਫਿਰ ਜਿਸ ਤਰੀਕੇ ਦੇ ਨਾਲ ਵਾਣੋ ਵਾਣੀ ਜਾਂ ਲੋਕ ਰਮਾ-ਰਮੀ ਭੱਜਦੇ ਹੋਏ ਨਜ਼ਰ ਆਏ ਤਾਂ ਇਹ ਤਸਵੀਰਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਨੇ। ਔਰ ਇਸ ਸੰਜੀਦਾ ਮਸਲੇ ਦੇ ਉੱਪਰ ਜਿਹੜਾ ਪ੍ਰਸ਼ਾਸਨ ਦਾ ਤੇ ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹਨਾਂ ਦਾ ਗੌਰ ਕਰਨਾ ਬਹੁਤ ਲਾਜ਼ਮੀ। ਅੱਗੇ ਵੀ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।